ਇੰਟਰਨੈਟ ਇਨਫਲੂਐਂਸਰ ਕਹਿ ਲਓ, ਚਲੋ ਟਿਕਟੌਕ ਇਨਫਲੂਐਂਸਰ, ਉਹ ਨਾ ਬਿੱਲ ਦਿਖਾ ਕੇ ਨਾ ਤੇ ਪਾਕਿਸਤਾਨ ਦੀ ਤੇ ਸਪੇਨ ਦੀ ਨਾ ਕੰਪੈਰੀਜ਼ਨ ਕਰ ਰਹੇ ਸਨ ਸ਼ਾਇਦ ਨਾ। ਮੈਂ ਉਹ ਵੀਡੀਓ ਦੇਖੀ ਹਾਂ। ਕਿੰਨਾ ਬਿੱਲ ਦੱਸ ਰਹੇ ਸਨ ਮੇਰੇ ਖਿਆਲ ਨਾਲ ਮੈਨੂੰ ਐਗਜ਼ੈਕਟਲੀ 70 ਯਾਦ ਤੋਂ ਨਹੀਂ 80 ਆ। ਯੂਰੋ ਦੱਸ ਰਹੇ 70-80 ਯੂਰੋ 70-80 ਯੂਰੋ ਦੱਸ ਰਹੇ ਸਨ ਤੇ ਉਹ ਗੱਲ ਠੀਕ ਸੀ ਉਹਦੀ। ਦੇਖੋ ਮੈਂ ਜਿਹੜਾ ਨਾ ਉਹਨਾਂ ਨੇ ਅੱਛਾ ਇੱਕ ਤੇ ਇਹ ਵੀਡੀਓ ਬਣਾਈ ਸੀ ਨਾ ਜਿਹੜੀ ਬਿੱਲ ਵਾਲੀ, ਠੀਕ ਹੈ ਨਾ, ਬਿੱਲ ਤੋਂ ਇਲਾਵਾ ਜਾਂ ਨਾ ਇੱਕ ਹੋਰ ਵੀਡੀਓ ਬਣਾਈ ਸੀ ਉਹਨਾਂ ਨੇ। ਤੇ ਉਸ ਬੰਦੇ ਨੇ ਕਿ ਇੱਕ ਹੋਰ ਵੀਡੀਓ ਬਣਾਈ ਸੀ, ਉਹਦੇ ਵਿੱਚ ਨਾ ਉਹ ਦੱਸ ਰਹੇ ਸੀ ਕਿ ਮਕਾਨ ਦਾ ਕਿਰਾਇਆ ਕਿੰਨਾ ਹੈ ਤੇ ਖਰਚਾ ਕਿੰਨਾ ਹੁੰਦਾ ਵੇ। ਉਹ ਮਤਲਬ ਕਿ ਇਸ ਮੌਜੂਦ ਤੇ ਗੱਲ ਹੋ ਰਹੀ ਸੀ ਸਾਰੇ ਮਕਾਨ ਦੇ ਖਰਚੇ ਤੇ ਬੰਦੇ ਦਾ ਖਰਚਾ ਕਿੰਨਾ ਹੁੰਦਾ, ਫੈਮਿਲੀ ਦਾ ਖਰਚਾ ਕਿੰਨਾ ਹੁੰਦਾ। ਜਿਹੜੇ ਬਿੱਲਾਂ ਤੱਕ ਦੀ ਗੱਲ ਹੈ ਨਾ, ਬਿੱਲਾਂ ਤੇ ਮੈਂ ਨਾ ਉਹਨਾਂ ਨਾਲ ਐਗਰੀ ਕਰਦਾ ਉਸ ਬੰਦੇ ਨਾਲ। ਅੱਛਾ, ਲੇਕਿਨ ਜਿਹਦੀ ਬਾਅਦ ਕੀਤੀ ਨਾ ਕਿਰਾਏ ਦੀ ਗੱਲ ਤੇ ਖਰਚੇ ਦੀ ਗੱਲ, ਜੀ ਇੰਨਾ ਖਰਚਾ ਹੋ ਰਿਹਾ। 43 5 ਬੰਦੇ ਰਹਿੰਦੇ ਨੇ ਘਰ ਦੇ ਤੇ 43 ਯੂਰੋ ਖਰਚਾ ਆਇਆ ਫੀ ਬੰਦੇ ਨੂੰ। ਗੱਲ ਫਿਰ ਉਹ ਮੈਂ ਵਾਪਸ ਆਣਾ ਉੱਥੇ ਹੀ 450 ਰੁਪਇਆ ਕਿਰਾਇਆ ਘਰ ਦਾ। ਵੈਰੀ ਗੁੱਡ। 450 ਦਾ ਮੈਨੂੰ ਨਹੀਂ ਪਤਾ ਹੁਣ ਉਹ ਕਿਸ ਜਗ੍ਹਾ ਤੇ ਨੇ, ਹੋ ਸਕਦਾ ਵਲੈਂਸੀਆ ਦੇ ਕਿਸੇ ਪਿੰਡ ਵਿੱਚ ਹੋਣ ਜਾਂ ਕਿਤੇ ਅਲੀਕੰਤੇ ਵਗੈਰਾ ਜਾਂ ਸਵੀਆ ਦੀ ਸਾਈਡ ਤੇ ਹੋਣ। ਅੱਛਾ, ਕਿੱਥੇ ਕੰਮ ਰਹਿ ਰਹੇ ਨੇ। ਬਾਰਸਲੋਨਾ ਦੇ ਵਿੱਚ 450 ਚ ਕਮਰਾ ਲੱਭ ਜਾਣਾ ਉਹ ਗਨੀਮਤ ਹੈ। ਜੇ ਤੁਸੀਂ ਕਹਿੰਦੇ ਮਕਾਨ ਦੇ ਦੂਰ ਦੀ ਗੱਲ ਹੈ ਨਾ, ਬਿਲਕੁਲ ਇੰਜੀ ਗੱਲ, ਮਕਾਨ ਤੇ ਦੂਰ ਦੀ ਗੱਲ ਹੈ, ਕਮਰਾ ਲੱਭ ਜਾਣਾ 450 ਦੇ ਨਾ। ਹਾਂ, ਸਿੰਗਲ ਰੂਮ ਤੁਹਾਨੂੰ ਜਾਣਾ 200-250-300 ਵਿੱਚ ਸਿੰਗਲ ਰੂਮ ਮਿਲਦਾ ਪਿਆ। ਸਾਡੇ ਕੋਲ ਰੀਸੈਂਟ ਮਿਸਾਲ ਨਹੀਂ ਹੈ, ਆਪਣੇ ਸਾਡੇ ਜਿਹੜੇ ਕੁਲੀਗ ਨੇ, ਸਾਡੇ ਜਿਹੜੇ ਨਾਲ ਕੰਮ ਮੇਰੇ ਨਾਲ ਕਿੰਨੇ ਬੰਦੇ ਰਹਿੰਦੇ ਨੇ ਜਿਹੜੇ 300 ਤੇ ਰਹਿ ਰਹੇ ਨੇ। 300 ਯੂਰੋ ਤੇ ਸਿੰਗਲ ਰੂਮ ਦਾ, ਸਿੰਗਲ ਰੂਮ, ਕਿਉਂਕਿ ਰੂਮ ਲੱਭਦੇ ਹੀ ਨਹੀਂ ਪਿਆ। ਰੂਮ ਲੱਭਦੇ ਹੀ ਨਹੀਂ ਪਏ। ਤੇ ਅਗਰ ਤੁਸੀਂ ਸਿਰਫ ਤੁਸੀਂ ਆਪਣੇ ਘਰ ਦੀ ਜਾਂ ਮੇਰੇ ਘਰ ਦੀ ਗੱਲ ਕਰੋ, ਅਸੀਂ ਫੈਮਿਲੀ ਦੇ ਨਾਲ ਰਹਿੰਦੇ ਆ, ਤੇ ਕਿੰਨਾ ਕਿਰਾਇਆ, ਤੁਸੀਂ ਕਿੰਨਾ ਕਿਰਾਇਆ ਦੇ? ਮੈਂ 900 ਦੇ ਰਿਹਾ ਕਿਰਾਇਆ। ਮੇਰਾ ਵੀ ਜੀ ਇੰਨਾ ਹੀ ਜੀ, ਮੇਰਾ 875 ਯੂਰੋ ਕਿਰਾਇਆ ਪੇ ਦੇਣਾ। 900 ਤਕਰੀਬਨ ਹੋ ਗਿਆ ਨਾ, 900 ਹੀ ਹੋ ਗਿਆ ਨਾ ਤਕਰੀਬਨ। ਹਾਂਜੀ, ਤੇ ਇਹ ਕਿਰਾਇਆ ਪੇ ਦੇਣੇ ਆ ਅਸੀਂ 900 ਜਨਾ ਨਾਲ। ਫਿਰ ਤੁਸੀਂ ਬਿੱਲ ਸ਼ਿਲ ਪਾਓ। ਚਲੋ ਮੈਂ 200 ਤੇ ਐਗਰੀ ਕਰਨਾ, ਜੇ 200 ਦੀ ਨਾਲ ਗੱਲ ਕੀਤੀ ਸੀ ਕਿ 200 ਜਿਹੜੇ ਬਿੱਲ ਨੇ ਨਾ 200 ਹੀ ਆਉਂਦੇ ਨੇ ਤਕਰੀਬਨ, ਕਿਉਂਕਿ 70 ਤੋਂ 80 ਜਾਂ ਜਿਹੜਾ ਮਿਨੀਮਮ ਇਹਨਾਂ ਤਕਰੀਬਨ 50 ਤੋਂ 60 ਯੂਰੋ ਬਿਜਲੀ ਦਾ ਬਿੱਲ ਆਉਂਦਾ। ਬਿਲਕੁਲ, ਉਹਦੇ ਵਿੱਚ ਤੁਸੀਂ ਤਕਰੀਬਨ ਇੱਕ ਸਿਲੰਡਰ ਪਾ ਲਓ। ਅਗਰ ਸਿਲੰਡਰ ਨਹੀਂ ਆਇਆ ਤੇ ਜਿਹੜਾ ਤੁਹਾਡੀ ਗੈਸ ਹੈ ਤਕਰੀਬਨ ਉਹ ਵੀ 30 ਤੋਂ 35 ਯੂਰੋ ਦੀ ਲੱਗ ਜਾਂਦੀ ਤਕਰੀਬਨ। ਉਸ ਤੋਂ ਬਾਅਦ ਪਾਣੀ ਦਾ ਬਿੱਲ ਜਿਹੜਾ ਨਾ, ਜਿਹੜਾ ਨਾਰਮਲ ਫੈਮਿਲੀ ਦਾ ਜਿਹੜਾ ਪਾਣੀ ਦਾ ਬਿੱਲ ਉਹ ਤਕਰੀਬਨ 80-90 ਨਾਰਮਲ ਆਉਂਦਾ। ਸਾਡਾ ਜਾਂ ਹੋ ਸਕਦਾ ਘੱਟ ਵੀ ਆਉਂਦਾ ਹੋਵੇ, ਲੇਕਿਨ ਤਕਰੀਬਨ ਇੰਨਾ ਹੀ ਆਉਂਦਾ ਹੋਵੇ। ਡਿਪੈਂਡ ਕਰਦਾ ਤੁਹਾਡੇ ਪਾਣੀ ਦੇ ਯੂਜ਼, ਪਾਣੀ ਦਾ ਬਿੱਲ ਠੀਕ ਠਾਕ ਆਉਂਦਾ। ਦੇਖੋ ਕਿਰਾਇਆ ਜਿਹੜਾ ਤਕਰੀਬਨ ਚੱਲਦਾ ਪਿਆ, ਤੁਹਾਨੂੰ ਦੱਸਿਆ ਤਕਰੀਬਨ 800 ਤੋਂ 900 ਦੇ ਵਿੱਚ। 800 ਹੀ ਕਰੋ ਤੁਸੀਂ ਸੈਂਟਰ ਜਾਂ ਬਾਹਰ ਵੀ ਜਿਹੜਾ ਨਾ ਤੁਸੀਂ ਤਕਰੀਬਨ ਜਨਾ ਬਾਰਸਲੋਨਾ ਤੋਂ ਬਾਅਦ ਜਿਹੜਾ ਉਹ ਵੀ ਇਹ ਚੱਲਦਾ ਪਿਆ ਤਕਰੀਬਨ ਆਲਮੋਸਟ ਹੈ ਹੀ ਤਕਰੀਬਨ 50 ਘੱਟ ਕਰ ਲਓ, 7.5 ਚਲੇ ਜਾਓ। ਲੇਕਿਨ 7.5 ਵੀ ਕੋਈ ਨਹੀਂ, 750 ਦਾ ਨਹੀਂ ਹੁਣ ਲੱਭਦਾ ਪਿਆ। ਅਗਰ ਤੁਸੀਂ ਵੇਖੋ ਸੈਂਟਰ ਤੋਂ ਬਾਹਰ ਦੋ ਕਮਰੇ ਦੇ ਮਕਾਨ ਨੇ ਤੇ ਉਹ 800, 850, 900 ਦਾ। ਸਾਡਾ ਇੱਕ ਦੋਸਤ ਢੂੰਡਦਾ ਪਿਆ ਤੇ ਉਹ ਏਜੰਸੀਆਂ ਕਹਿੰਦੀਆਂ ਨੇ 1000 ਤੋਂ ਥੱਲੇ ਕੋਈ ਨਹੀਂ ਹੈ। 1000 ਤੋਂ ਥੱਲੇ ਤੇ ਉਹ ਸਾਨੂੰ ਪੁੱਛਣਾ, ਅਗਰ 3 ਕਮਰੇ ਵਾਲਾ ਚਾਹੀਦਾ ਤੇ 1000 ਤੋਂ ਥੱਲੇ ਨਹੀਂ ਮਿਲਣਾ ਹੈ। ਸਾਨੂੰ ਪੁੱਛਣਾ ਵੀ ਨਹੀਂ ਹੈ ਕਿ 1000 ਥੱਲੇ, ਸਾਨੂੰ ਪੁੱਛੋ ਵੀ ਨਾ ਹੈ ਕਿ ਹੈ ਜੇ ਕਿ ਨਹੀਂ ਹੈ ਨਾ। ਅੱਛਾ, ਉਹ ਗੱਲ ਇਹ ਹੋ ਰਹੀ ਸੀ ਕਿ 800 ਰੁਪਏ ਅਗਰ ਕੀ ਨਾਮ ਹੈ ਤੁਹਾਡਾ ਹੋਵੇ ਕਿਰਾਇਆ, 200 ਤੁਹਾਡੇ ਬਿੱਲ ਹੋਣ, 1000 ਤੁਹਾਡਾ ਐਪ ਬੁੱਕ ਹੋ ਗਿਆ, ਠੀਕ ਹੈ ਨਾ। ਉਸ ਤੋਂ ਬਾਅਦ ਅਗਰ ਤੁਹਾਡੀ ਫੈਮਿਲੀ ਹੈ, ਮੈਂ ਹੁਣ ਇੱਕ ਨਹੀਂ ਹੈ, ਬਹੁਤ ਸਾਰੀਆਂ ਫੈਮਲੀਆਂ ਸਾਰੀ ਗੱਲ ਜਾਣਨਾ ਇੱਥੇ, ਜਿਹੜੀਆਂ ਇੱਥੇ ਰਹਿ ਰਹੀਆਂ ਦੋਸਤ ਨੇ ਸਾਰੇ ਅਗਾਂ ਪਿੱਛਾ। ਇੱਕ ਫੈਮਿਲੀ ਦਾ ਜਿਹਦੇ 2 ਤੋਂ 3 ਬੱਚੇ ਨੇ, 2 ਮੀਆਂ ਬੀਵੀ ਨੇ, 2 ਤੋਂ 3 ਬੱਚੇ ਨੇ, ਨਾਰਮਲ ਜਿਹੜਾ ਖਰਚਾ ਨਾ ਤਕਰੀਬਨ 600 ਜਿਹੜਾ ਨਾ ਉਹ ਨਾਰਮਲ ਖਰਚਾ ਵੇ। ਇਹਦੇ ਵਿੱਚ ਮੈਂ ਉਹ ਚੀਜ਼ਾਂ ਇੰਕਲੂਡ ਨਹੀਂ ਕਰਦਾ ਪਿਆ ਹੈ ਜਿਹੜਾ ਤੁਸੀਂ ਜੁੱਤੀ ਕੱਪੜਾ ਲੈਣਾ, ਠੀਕ ਹੈ। ਹਾਂ, ਜਿਸ ਤਰ੍ਹਾਂ ਅੱਗੇ ਗੱਲ ਹੋ ਰਹੀ ਹੈ ਕਿ ਰੋਜ਼ ਦਾਲ ਪੱਕੇ ਤੇ ਰੋਜ਼ ਲੋਬੀਆ ਪੱਕੇ ਤੇ ਫੇਰ ਕੁਝ ਨਹੀਂ ਕੀਤਾ ਜਾ ਸਕਦਾ। ਤੇ ਲੇਕਿਨ ਅਗਰ ਤੁਹਾਡੇ ਬੱਚੇ ਰਹਿ ਰਹੇ ਨੇ, ਫਰਜ਼ ਕਰੋ ਬੱਚਿਆਂ ਨੂੰ ਸੁਬਾਹ ਜੇ ਨਾ ਤੁਸੀਂ ਨਾਸ਼ਤਾ ਬਣਾ ਕੇ ਦੇਣਾ, ਬ੍ਰੈਡ ਬਣਾ ਕੇ ਦੇਣੇ ਨੇ, ਅੰਡੇ ਲਿਆਣੇ ਨੇ, ਉਹ ਚੀਜ਼ਾਂ ਕਾਫੀ ਨੇ, ਜੈਮ ਲਿਆ ਨਾਰਮਲ ਲਾਈਫ ਅਗਰ ਇੱਕ ਨਾਰਮਲ, ਇੱਕ ਤੁਸੀਂ ਉਹਨੂੰ ਤੁਸੀਂ ਨਾਰਮਲ ਲਾਈਫ ਦੇਣੀ ਹੈ, ਜਾਂ ਤੁਸੀਂ ਉਹਨਾਂ ਨੂੰ ਸ਼ਟ ਅਪ ਕਾਲ ਨਹੀਂ ਦੇਣੀ ਅਗਰ ਤੁਹਾਨੂੰ ਕੁਛ ਹੈ ਮੰਗਦੇ ਨੇ ਤੇ। ਇਹ ਨਹੀਂ ਕਹਿੰਦੇ ਆ ਕਿ ਸਾਨੂੰ ਫਰਜ਼ ਕਰੋ ਇੱਕ ਸ਼ਹਿਰ ਲੈਣ ਚੱਲੇ ਆ, ਤੁਸੀਂ ਬਾਹਰ ਚੱਲੇ ਹੋ ਤੇ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਜਾਣਾ, ਤੁਸੀਂ ਇਸ ਵਾਸਤੇ ਨਹੀਂ ਲੈ ਕੇ ਜਾਂਦੇ ਪਏ ਨਾਲ ਕਿ ਮੈਂ ਨਾਲ ਲੈ ਕੇ ਜਦ ਦੁਕਾਨ ਨੂੰ ਕੁਛ ਹੈ ਪਸੰਦ ਆ ਜਾਣੀ ਹੈ ਤਾਂ ਫਿਰ ਮੈਨੂੰ ਲੈ ਕੇ ਦੇਣੀ ਪੈਣੀ। ਬਿਲਕੁਲ ਠੀਕ ਹੈ। ਅਗਰ ਤੁਸੀਂ ਇਹ ਚੀਜ਼ਾਂ ਨਹੀਂ ਕਰਦੇ ਹੈ ਤੇ ਫਿਰ ਤੁਹਾਡਾ ਖਰਚਾ ਘੱਟ ਹੋਏਗਾ। ਲੇਕਿਨ ਅਗਰ ਇਹਨਾਂ ਨੂੰ ਬੱਚਿਆਂ ਨੂੰ ਤੁਸੀਂ ਕੀ ਨਾਮ ਹੈ ਇਹ ਚੀਜ਼ਾਂ ਕਰਦੇ ਹੋ, ਉਹਨਾਂ ਨੂੰ ਰੋਜ਼
ਦੁਕਾਨ ਦੇ ਨਾਲ ਲੈ ਕੇ ਜਾਂਦੇ ਹੋ, ਇੱਕ ਅੱਧੀ ਸ਼ਹਿਰ ਲੈ ਕੇ ਦਿੰਦੇ ਹੋ, ਉਸ ਤੋਂ ਬਾਅਦ ਖਾਣਾ ਅੱਛਾ ਖਵਾਉਂਦੇ ਹੋ ਤੁਸੀਂ ਉਹਨੂੰ। ਘਰ ਬੱਕਰਾ ਘਰ ਪੱਕਦਾ ਵੇ, ਵੱਡਾ ਗੋਸ਼ਤ ਪੱਕਦਾ ਵੇ, ਜਾਂ ਸਵੇਰ ਨਾਸ਼ਤਾ ਹੋਰ ਚੀਜ਼ ਹੁੰਦੀ ਹੈ, ਦੁਪਹਿਰ 'ਚ ਖਾਣਾ ਹੋਰ ਚੀਜ਼ ਹੁੰਦੀ ਹੈ, ਠੀਕ ਹੈ ਨਾ। ਤੇ ਫਿਰ ਜਿਹੜਾ ਖਰਚਾ ਨਾ ਤਕਰੀਬਨ 600-700 ਯੂਰੋ ਖਰਚਾ ਤੁਹਾਡਾ ਆਂਦਾ ਵੇ, ਠੀਕ ਹੈ ਨਾ। ਫਰੂਟ ਦੀ ਗੱਲ ਹੈ, ਹਾਂ ਅਗਰ ਤੁਸੀਂ ਫਰੂਟ ਲੈ, ਇਹਦੇ ਵਿੱਚ ਫਰੂਟ ਵੀ ਇੰਕਲੂਡ ਹੈ, ਅਗਰ ਤੁਸੀਂ ਫਰੂਟ ਵਗੈਰਾ ਵੀ ਲੈ ਕੇ ਆਉਂਦੇ ਹੋ ਤੇ ਹਾਂ, ਉਹ ਪਹਿਲਾਂ ਹੀ ਗੱਲ ਕੀਤੀ, ਇਹਦੇ 'ਚ ਫਰੂਟ ਕੱਢ ਦਿਓ, ਚੀਜ਼ਾਂ ਸਾਰੀਆਂ ਕੱਢ ਦਿਓ ਵਿੱਚੋਂ, ਬੇਸਿਕ ਜ਼ਰੂਰੀਆਤ ਦੀ ਚੀਜ਼ਾਂ ਨੇ ਉਹ ਕੱਢ ਦਿਓ ਵਿੱਚੋਂ। ਬੱਚਿਆਂ ਨੂੰ ਆਖੋ ਤੁਹਾਨੂੰ ਕੋਈ ਸ਼ੈ ਲੈ ਕੇ ਨਹੀਂ ਦੇਣੀ ਹੈ, ਘਰੋਂ ਆ ਕੇ ਰੋਟੀ ਖਾਣੀ ਜੇ ਸਿਰਫ, ਬਸ, ਤੇ ਇਹ ਤੇ ਜੀਣਾ ਤੁਸੀਂ ਬਿਲਕੁਲ। ਤੇ ਫਿਰ ਖਰਚਾ ਤੁਹਾਡਾ ਭਾਵੇਂ 200 ਤੋਂ 300 ਭਾਵੇਂ ਕਰ ਲਓ, ਹਾਂਜੀ ਠੀਕ ਹੈ। ਲੇਕਿਨ ਅਗਰ ਤੁਸੀਂ ਬੱਚਿਆਂ ਨੂੰ ਇੱਕ ਨਾਰਮਲ ਲਾਈਫ ਦੇਣੀ ਹੈ, ਸੁਬਾਹ ਬੱਚਾ ਕਹਿ ਰਿਹਾ ਜੀ ਮੈਂ ਸੈਂਡਵਿਚ ਖਾਣਾ ਜੇ, ਤੁਸੀਂ ਉਹਨੂੰ ਸੈਂਡਵਿਚ ਬਣਾ ਕੇ ਦੇ ਰਹੇ ਹੋ, ਜਾਂ ਬੱਚਾ ਕਹਿੰਦਾ ਜੀ ਮੈਨੂੰ ਮੈਂ ਫਰੂਟ ਵਾਲੀ ਦਹੀਂ ਖਾਣੀ ਹੈ, ਤੁਸੀਂ ਉਹਨੂੰ ਦਹੀਂ ਲੈ ਕੇ ਦੇ ਰਹੇ ਹੋ, ਤੇ ਫਿਰ ਤੁਹਾਡਾ ਖਰਚਾ ਹੋਰ ਤਰ੍ਹਾਂ ਦਾ ਵੇ, ਠੀਕ ਹੈ। ਦੂਸਰਾ ਨਾਲੇ ਇਨ ਸ਼ਾਰਟ ਅਗਰ ਵੇਖਿਆ ਜਾਏ ਨਾ, ਅਗਰ ਉਹ ਫੈਮਿਲੀ ਟੂ ਫੈਮਿਲੀ ਕੰਪੈਰੀਜ਼ਨ ਕਰਦੇ ਹਨ ਨਾ, ਉਹ ਬੇਸਿਕਲੀ ਪਾਕਿਸਤਾਨ ਤੇ ਸਪੇਨ ਦੀ ਨਾ ਜਿਹੜੀ ਮਿਨੀਮਮ ਇਨਕਮ ਹੈ ਨਾ ਉਹਦੇ ਤੇ ਕੰਪੈਰੀਜ਼ਨ। ਅੱਛਾ ਵੇਖੋ ਮੇਰੇ ਖਿਆਲ ਨਾਲ ਤੇ ਸਪੇਨ ਦਾ ਤੇ ਪਾਕਿਸਤਾਨ ਦੀ ਆਮਦਨੀ ਦਾ ਤੇ ਖਰਾਜਾਤ ਦਾ ਕੋਈ ਕੰਪੈਰੀਜ਼ਨ ਬਣਦਾ ਹੀ ਨਹੀਂ ਹੈ। ਨਹੀਂ ਫਰਜ਼ ਕਰੋ ਇੱਕ ਇਨ ਸ਼ਾਰਟ ਅਗਰ पे ਕਰਦੇ ਨੇ ਮਿਨੀਮਮ ਕੰਪੈਰੀਜ਼ਨ पे ਕਰਦੇ ਨੇ ਮਿਨੀਮਮ ਸੈਲਰੀ ਤੇ, ਅਗਰ ਤੁਸੀਂ ਫੈਮਿਲੀ ਟੂ ਫੈਮਿਲੀ पे ਕਰਦੇ ਹੋ ਨਾ, ਇੱਕ ਮਤਲਬ ਇੱਕ ਫੈਮਿਲੀ ਵੀ ਰਹਿੰਦੀ ਹੈ 2 ਬੱਚਿਆਂ ਦੀ, ਤੇ ਇੱਕ ਸਪੇਨ 'ਚ ਰਹਿ ਰਹੀ ਹੈ ਤੇ ਇੱਕ ਪਾਕਿਸਤਾਨ 'ਚ ਰਹਿ ਰਹੀ ਹੈ, ਔਰ ਮਿਨੀਮਮ ਸੈਲਰੀ ਹੈ ਜਿਵੇਂ ਇੱਥੇ ਮੇਰੇ ਖਿਆਲ ਨਾਲ 1080 ਹੈ, 1080 ਯੂਰੋ ਨਾ ਮਿਨੀਮਮ ਸੈਲਰੀ ਹੈ, ਜਿਹਦੇ ਵਿੱਚੋਂ ਅਗਰ ਉਹ ਸੈਂਟਰ ਵਿੱਚ ਰਹਿ ਰਿਹਾ ਤੇ ਉਹਦਾ ਮਿਨੀਮਮ 700-800 ਰੁਪਏ ਕਿਰਾਇਆ ਟੁਰ ਜਾਂਦਾ ਪਿਆ, ਠੀਕ ਹੈ। ਬਿੱਲ ਸ਼ਿਲ ਦੇ ਕੇ ਯਾਰ ਉਹ ਵੀ ਹੈਂਡ ਅਗਰ 1080 ਅਗਰ ਮਿਨੀਮਮ ਲੈ ਰਿਹਾ ਨਾ, ਤੇ 1080 ਸਿਰਫ ਉਹ ਬਿੱਲ ਕਿਰਾਏ ਦੇ ਦਾ, ਖਾਣ ਪੀਣ ਨੂੰ ਕੁਝ ਨਹੀਂ ਕਰਨਾ, ਹਾਂਜੀ ਉਹ ਇਹੀ ਚੀਜ਼ ਹੈ, ਠੀਕ ਹੈ ਨਾ। ਉਹ ਖਾਣ ਪੀਣ ਕੁਝ ਨਹੀਂ ਕਰ ਸਕਦਾ। ਅਗਰ ਇੱਥੇ ਮਿਨੀਮਮ ਜਿਹੜਾ ਬੰਦਾ ਨਾ, ਕੁਝ ਬੰਦੇ, ਅੱਛਾ ਉਹ ਬੰਦੇ ਮੇਰੇ ਨਾਲ ਇਤਫਾਕ ਨਹੀਂ ਕਰਨਗੇ ਜਿਨ੍ਹਾਂ ਦੀ ਫੈਮਿਲੀ ਇੱਥੇ ਕੋਈ ਨਹੀਂ ਆਈਆਂ, ਬਿਲਕੁਲ ਉਹ ਨਹੀਂ ਕਰ ਸਕਦੇ, ਠੀਕ ਹੈ ਨਾ, ਕਿਉਂਕਿ ਉਹਨਾਂ ਦਾ ਉਹ ਦਿਮਾਗ 'ਚ ਇੱਕ ਗੱਲ ਹੈ ਬੈਠੀ ਹੈ ਕਿ ਯਾਰ ਕਿੰਨਾ ਖਾ ਲੈਂਦੇ 50 ਯੂਰੋ ਖਰਚਾ ਹੋ ਜਾਏਗਾ ਮਹੀਨੇ ਦਾ, 100 ਯੂਰੋ ਖਰਚਾ ਹੋ ਜਾਏਗਾ, 200 ਖਰਚਾ ਹੋ ਜਾਏਗਾ, ਇੰਨਾ ਖਰਚਾ। ਲੇਕਿਨ ਤੁਹਾਨੂੰ ਉਸ ਟਾਈਮ ਰਿਅਲਾਈਜ਼ ਹੋਏਗਾ ਜਿਸ ਟਾਈਮ ਤੁਹਾਡੀ ਫੈਮਿਲੀ ਇੱਥੇ ਹੋਵੇਗੀ, ਬਿਲਕੁਲ ਤੁਹਾਨੂੰ ਉਸ ਟਾਈਮ ਇਹ ਚੀਜ਼ਾਂ ਦਾ ਸਹੀ ਪਤਾ ਲੱਗੇਗਾ ਕਿ ਖਰਾਜਾਤ ਕਿਸ ਚੀਜ਼ ਦਾ ਨਾਮ ਹੈ, ਠੀਕ ਹੈ ਨਾ। ਹਾਂ ਅਗਰ ਫੈਮਿਲੀ ਟੂ ਫੈਮਿਲੀ ਦਾ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਮਿਨੀਮਮ ਇਨਕਮ ਵਾਲਾ ਇੱਥੇ ਵੀ ਹੈਂਡ ਟੂ ਮਾਊਥ ਹੈ, ਪਾਕਿਸਤਾਨ ਵਿੱਚ ਤੇ ਸਮਝ ਲਓ ਕਿ ਉਹ ਮੋਰ ਦੈਨ ਹੈਂਡ ਟੂ ਮਾਊਥ ਹੈ। ਹਾਂ ਬਿਲਕੁਲ। ਅਗਰ ਤੁਸੀਂ ਕੱਲੇ ਦੀ ਕਰਦੇ ਹੋ, ਜਿਵੇਂ ਮੈਂਸ਼ਨ ਕੀਤਾ ਇਹਨਾਂ ਨੇ, ਕੱਲੇ ਦੀ ਕਰਦੇ ਹੋ ਤੇ ਕੱਲੇ ਅਗਰ ਮਿਨੀਮਮ ਕੱਲਾ ਵਾਲਾ ਤੇ ਸਿੱਧੀ ਗੱਲ ਹੈ ਵੇ, ਮੈਂ ਸਿੱਧਾ ਕਹਿ ਰਿਹਾ ਕਿ ਅਗਰ ਉਹ 250 ਦਾ ਕਮਰਾ ਲੈ ਕੇ ਰਹਿੰਦਾ ਪਿਆ, ਹਾਂਜੀ, ਉਸ ਤੋਂ ਬਾਅਦ ਅਗਰ ਉਹ ਡੇਰੇ ਸਿਸਟਮ 'ਚ ਰਹਿ ਰਿਹਾ ਤੇ ਬਹੁਤ ਅੱਛਾ ਖਾਏ ਤਾਂ ਬਹੁਤ ਅੱਛਾ ਖਾਏ, ਕਿਉਂਕਿ ਜਿਸ ਟਾਈਮ ਚੀਜ਼ਾਂ ਡਿਵਾਈਡ ਹੁੰਦੀਆਂ ਨਾ, ਫਿਰ ਉਹ ਹਿਸਾਬ ਕਿਤਾਬ ਹੁੰਦਾ, ਹਾਂਜੀ ਠੀਕ ਹੈ ਨਾ। ਜਿਸ ਟਾਈਮ ਤੁਸੀਂ ਫੈਮਿਲੀ 'ਚ ਰਹਿੰਦੇ ਫਿਰ ਤੁਸੀਂ ਇਕੱਲੇ ਪੇ ਕਰਦੇ ਹੁੰਦੇ ਹਰ ਚੀਜ਼ ਨੂੰ, ਜਿਸ ਟਾਈਮ ਬੰਦੇ ਰਹਿ ਰਹੇ ਹੁੰਦੇ ਨਾ ਉਸ ਟਾਈਮ ਫਿਰ ਬੰਦੇ ਸਾਰੇ ਰਲ ਕੇ ਪੇ ਕਰਦੇ ਨੇ। ਉਸ ਤੋਂ ਇਲਾਵਾ ਹਾਂ ਤੁਸੀਂ ਬਾਹਰ ਕੋਈ ਖਾਂਦੇ ਪੀਂਦੇ ਉਹ ਵੱਖਰਾ ਹੁੰਦਾ ਵੇ। 300-350 ਵਿੱਚ ਮੇਰਾ ਖਿਆਲ ਹੈ ਤੁਹਾਡੀ ਇਕੱਲੇ ਬੰਦੇ ਦੀ ਗੇਮ ਖਤਮ। 250 ਰੁਪਇਆ ਕਿਰਾਇਆ ਕਰ ਲਓ ਤੇ ਉਸ ਤੋਂ ਬਾਅਦ 200 ਯੂਰੋ ਤਕਰੀਬਨ ਨਾ ਉਹਨਾਂ ਜਿਹੜਾ ਦੂਸਰਾ ਖਾਣ ਪੀਣ ਹੈ ਉਹਦਾ ਖਰਚਾ ਮੱਚਾ ਜਿਹੜਾ ਨਾ ਉਹ 2 ਤੋਂ 250 ਉਹ ਕਰ ਲਓ, ਹਾਂਜੀ 500 ਯੂਰੋ ਵਿੱਚ ਉਹ ਅੱਛਾ ਲਾਈਫ ਸਟਾਈਲ ਜਨਾ ਗੁਜ਼ਾਰ ਸਕਦਾ ਕੱਲਾ ਬੰਦਾ, ਠੀਕ ਹੈ ਨਾ। ਲੇਕਿਨ ਫੈਮਿਲੀ ਦੇ ਨਾਲ ਤੁਸੀਂ ਆਖੋ ਤੇ ਮੈਂ ਮਿਨੀਮਮ ਜਨਾ ਉਹ ਸੈਲਰੀ ਦੇ ਨਾਲ ਉਹ ਅਗਵੰਤਾਰ ਕਰ ਜਾਵਾਂ ਤੇ ਉਹ ਮੁਸ਼ਕਿਲ ਨਹੀਂ ਨਾਮੁਮਕਿਨ ਹੈ। ਹਾਂ ਤਕਰੀਬਨ 16 ਤੋਂ 1700 ਤੁਹਾਡਾ ਖਰਚਾ ਜਿਹੜਾ ਨਾ ਉਹ ਮਿਨੀਮਮ ਆਂਦਾ ਵੇ ਜਿਸ ਤੁਸੀਂ ਫੈਮਿਲੀ ਨਾਲ ਰਹਿ ਰਹੇ ਹੋ, ਹਾਂਜੀ। ਲੇਕਿਨ ਇੱਥੇ ਸਾਨੂੰ ਜਿਹੜਾ ਬੈਨੀਫਿਟ ਮਿਲਦਾ ਨਾ, ਸਾਨੂੰ ਇੱਥੇ 2 ਚੀਜ਼ਾਂ 'ਚ ਬੈਨੀਫਿਟ ਮਿਲਦਾ ਜਿਹੜਾ ਪਾਕਿਸਤਾਨ ਨਾਲ ਬਹੁਤ ਮੁਸ਼ਕਿਲ ਹੈ। ਨੰਬਰ 1 ਸਾਨੂੰ ਇੱਥੇ ਮੈਡੀਕਲ ਦੀ ਥੋੜੀ ਜਿਹੀ ਸਹੂਲਤ ਮਿਲ ਜਾਂਦੀ ਹੈ। ਨਹੀਂ ਮੈਡੀਕਲ ਥੋੜੀ ਸਹੂਲਤ ਹੈ, ਮੈਡੀਕਲ ਦੀ ਸਹੂਲਤ ਸਾਰੀ ਮਿਲ ਫ੍ਰੀ ਹੈ ਬਿਲਕੁਲ। ਦੂਸਰਾ ਤੁਹਾਡਾ ਸਕੂਲ ਦੀ ਤੁਹਾਡਾ ਸਕੂਲਿੰਗ ਬਿਲਕੁਲ ਫ੍ਰੀ ਹੈ, ਤੁਹਾਡਾ ਮੈਡੀਕਲ ਬਿਲਕੁਲ ਫ੍ਰੀ ਹੈ। ਇਹ ਬੇਸਿਕ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਚਾਹੀਦੀਆਂ ਹੁੰਦੀਆਂ ਨੇ। ਇਹ ਇੱਥੇ ਆ ਕੇ ਜਿਹੜੀ ਫੈਮਿਲੀ ਹੈ ਨਾ ਉਹਦੀ ਉਹ ਬਚਤ ਹੁੰਦੀ ਹੈ ਓਵਰਆਲ, ਜੇ ਅਗਰ ਕਹੋ ਤੇ ਬਾਕੀ ਤਕਰੀਬਨ ਆਲਮੋਸਟ। ਹਾਂ ਅਗਰ ਕੋਈ ਫਿਰ ਜਿਹੜੇ ਤੁਸੀਂ ਅਯੂਦਾ ਵਗੈਰਾ ਅਪਲਾਈ ਕਰਦੇ ਨੇ ਫੈਮਲੀਆਂ, ਉਹ ਚਲੋ ਉਹਨਾਂ 'ਚ ਥੋੜਾ ਜਿਹਾ ਬੈਨੀਫਿਟ ਮਿਲ ਜਾਂਦਾ। ਉਹਦੇ 'ਚ ਇਹ ਦੇਖੋ, ਉਹਦੇ 'ਚ ਤੁਸੀਂ ਅਗਰ ਕੋਈ ਬੰਦਾ ਫਰਜ਼ ਕਰੋ ਨਾਰਮਲ ਜਿਹੜੀ ਬੇਸਿਕ ਤਨਖਾਹ ਇੱਥੇ ਚੱਲਦੀ ਹੈ ਤਕਰੀਬਨ 1400 ਰੁਪਏ ਚੱਲਦੀ ਹੈ, ਹਾਂਜੀ ਠੀਕ ਹੈ ਨਾ। ਅਗਰ ਉਹਦੇ ਵਿੱਚ ਜਿਹੜਾ ਕਿਰਾਏ ਦੀ ਮੱਧ 'ਚ ਪੈਸੇ ਆ ਰਹੇ ਨਾ ਉਹ 200 ਰੁਪਏ ਐਡ ਹੋਵੇ ਨਾ
ਤੇ ਫਿਰ ਵੀ ਉਹ ਵਿਚਾਰਾ ਜਨਾ ਬਿਲਕੁਲ ਸਮਝ ਲਓ ਕਿ ਹੈਂਡ ਟੂ ਮਾਊਥ ਹੀ ਹੈ, ਹੈਂਡ ਟੂ ਮਾਊਥ ਹੀ ਹੁੰਦਾ ਨਾ ਤਕਰੀਬਨ। ਠੀਕ ਹੈ ਨਾ। ਉਹ ਅਗਰ 200 ਰੁਪਏ ਨੂੰ ਲੱਭ ਵੀ ਜਾਂਦਾ ਨਾ ਤਾਂ ਉਹ ਹੈਂਡ ਟੂ ਮਾਊਥ ਹੀ ਹੈ ਬਿਲਕੁਲ ਵੀ। ਉਹ ਬੜਾ ਸੋਚ ਕੇ ਖਰਚਾ ਕਰਨਾ ਪੈਂਦਾ ਹੈ। ਤੁਹਾਨੂੰ ਵੇਖਣਾ ਪੈਂਦਾ ਕਿ ਹਾਂਜੀ ਮੈਂ ਕਿਵੇਂ ਚੱਲਣਾ ਵੇ, ਕੀ ਹਿਸਾਬ ਕਿਤਾਬ ਹੈ ਮੇਰਾ। ਤੇ ਹਾਂ, ਜਿਹਨਾਂ ਲੋਕਾਂ ਦੇ ਬਿਜ਼ਨਸ ਨੇ ਉਹਨਾਂ ਦਾ ਹਿਸਾਬ ਕਿਤਾਬ ਹੋਰ ਨੇ, ਗੱਲ ਹੋ ਰਹੀ ਜਿਹੜੇ ਲੋਕ ਜਿਹੜੇ ਨਾਰਮਲ ਜੋ ਮਜ਼ਦੂਰ ਪੇਸ਼ਾ। ਲੇਕਿਨ ਅਗਰ ਤੁਸੀਂ ਕਹੋ ਕਿਹਾ ਜਾਏ ਕਿ ਜਿਹੜੀ ਮਿਨੀਮਮ ਸੈਲਰੀ ਪਾਕਿਸਤਾਨ ਵਾਲੀ ਹੈ, ਪਾਕਿਸਤਾਨ ਵਿੱਚ ਵੀ ਅਗਰ ਜਿਹੜਾ ਮਜ਼ਦੂਰ ਹੈ ਨਾ, ਜਿਹੜਾ ਓਬਰੇ ਦਾ ਕੰਮ ਬੰਦਾ ਕਰਦਾ ਨਾ, ਉਹ ਮਿਨੀਮਮ ਉੱਥੇ ਵੀ 1000 ਰੁਪਏ ਉਹਦੀ ਹੋਵੇ, ਬੇਸ਼ੱਕ ਉਸੇ ਜ਼ਿਆਦਾ ਹੋਵੇ। ਉੱਥੇ ਇਹ ਨਾ, ਉੱਥੇ ਮਸਲਾ ਸਿਰਫ ਸਭ ਤੋਂ ਵੱਡਾ ਇਹ ਬਿਜਲੀ ਦਾ। ਅਸੀਂ ਆਪਣੇ ਗੁਰਦੇ ਵੇਚ ਕੇ ਵੀ ਬਿਜਲੀ ਦਾ ਬਿੱਲ ਤਾਰਨੇ ਆ। ਬੇਸਿਕਲੀ ਤੇ ਕੰਪੈਰੀਜ਼ਨ ਬੰਦਾ ਹੀ ਨਹੀਂ। ਮੈਂ ਤੇ ਇਹ ਚੀਜ਼ ਪਹਿਲਾਂ ਹੀ ਆਖੀ ਹੈ ਕਿ ਕੰਪੈਰੀਜ਼ਨ ਬੰਦਾ ਹੀ ਨਹੀਂ ਹੈ। ਹਾਂਜੀ, ਸਪੇਨ ਦਾ ਤੇ ਪਾਕਿਸਤਾਨ ਦਾ ਕੰਪੈਰੀਜ਼ਨ ਕੋਈ ਨਹੀਂ ਬੰਦਾ ਹੈ, ਨਹੀਂ ਬੰਦਾ, ਕਿਸੇ ਲਿਹਾਜ਼ ਨਾਲ ਵੀ ਨਹੀਂ ਬੰਦਾ ਹੈ। ਹਾਂ।